अस्सलाम वालेकुम लो जी तुसीं देख रहे हो पंजाबी चैनल तुहाडे सारिਆਂ ਦੇ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਬਾਬਾ ਜੀ ਫਰਮਾਉਂਦੇ ਨੇ ਕਿ ਅਗਰ ਪਾਕਿਸਤਾਨ ਦੇ ਵਿੱਚ ਦੋ ਬੰਦੇ ਤੁਹਾਡੇ ਹੱਥ 'ਚ ਆ ਗਏ ਨਾ ਤੇ ਬਸ ਸਮਝੋ ਤੁਸੀਂ ਬਾਦਸ਼ਾਹ ਹੋ ਪਾਕਿਸਤਾਨ ਦੇ। ਮੈਂ ਕਿਹਾ ਬਾਬਾ ਜੀ ਦੋ ਬੰਦੇ ਕਿਹੜੇ? ਬਾਬਾ ਜੀ ਫਰਮਾਉਂਦੇ ਨੇ ਇੱਕ ਬੰਦੂਕ ਵਾਲਾ ਤੇ ਦੂਜਾ ਲੱਕੜ ਦੇ ਥੋੜੇ ਵਾਲਾ। ਮੈਂ ਕਿਹਾ ਬਾਬਾ ਜੀ ਇਹ ਬੰਦੂਕ ਵਾਲਾ ਕੀ ਕਰਦਾ? ਬਾਬਾ ਜੀ ਫਰਮਾਉਂਦੇ ਨੇ ਬੰਦੂਕ ਵਾਲਾ ਸਾਰੀ ਕੌਮ ਦੀ ਸੰਦੂਕ ਕਰ ਦਿੰਦਾ। ਮੈਂ ਕਿਹਾ ਬੱਲੇ ਬਾਬਾ ਜੀ ਇਹ ਲੱਕੜ ਦੇ ਥੋੜੇ ਵਾਲਾ ਜਿਹੜਾ ਇਹ ਕੀ ਕਰਦਾ? ਬਾਬਾ ਜੀ ਫਰਮਾਉਂਦਾ ਕਿ ਜਿਹੜਾ ਉਸ ਬੰਦੂਕ ਵਾਲੇ ਕੋਲੋਂ ਬਚ ਜਾਏ ਇਹ ਥੋੜੇ ਨਾਲ ਨੂੰ ਮਾਰ ਦਿੰਦਾ। ਹਾਂਜੀ ਬੰਦੇ ਦੋ ਹੀ ਨੇ ਬਾਬਾ ਜੀ ਕਹਿੰਦੇ ਨੇ ਔਰ ਮੀਆਂ ਸਾਹਿਬ ਨੇ ਦੋਨੋਂ ਬੰਦੇ ਲੈ ਕੇ ਆਪਣੀ ਜੇਬ 'ਚ ਪਾ ਲਏ ਨੇ। ਹਾਂਜੀ ਮੈਂ ਕਿਹਾ ਬਾਬਾ ਜੀ ਮੁੱਲ ਲਏ ਨੇ? ਬਾਬਾ ਜੀ ਫਰਮਾਉਂਦੇ ਨੇ ਮੁੱਲ ਨਹੀਂ, ਹਾਂਜੀ ਇਹਨੇ ਗੁਲਾਮ ਹੀ ਕਰ ਲਏ ਨੇ। ਮੁੱਲ ਲਿਆ ਬੰਦਾ ਵੀ ਥੋੜਾ ਜਿਹਾ ਹਿਚਕਿਚਾਉਂਦਾ ਗਲਤ ਕੰਮ ਕਰਦੇ ਹੋਏ, ਲੇਕਿਨ ਇਹ ਤੇ ਅੱਲਾ ਤੂਲ ਕਰੀ ਜਾ ਰਹੇ ਨੇ। ਹਾਂਜੀ ਨੱਪ ਕੇ ਰੱਖਿਆ ਅਸੀਂ ਤੈਸੀ ਫੇਰਤੀ ਹੈ। ਮੈਂ ਕਿਹਾ ਬਾਬਾ ਜੀ ਯਾਰ ਇਹ ਤੁਸੀਂ ਜ਼ਰਾ ਖੁੱਲ੍ਹ ਕੇ ਗੱਲ ਕਰੋ। ਬਾਬਾ ਫਰਮਾਉਂਦੇ ਇਹੋ ਜਿਹੀਆਂ ਗੱਲਾਂ ਖੁੱਲ੍ਹ ਕੇ ਨਹੀਂ ਹੁੰਦੀਆਂ। ਹਾਂਜੀ ਔਰ ਖਬਰ ਆ ਰਹੀ ਹੈ ਕਿ ਕਾਜ਼ੀ ਰੋ ਪਿਆ। ਹਾਂਜੀ ਕਾਜ਼ੀ ਰੋਈ ਜਾ ਰਿਹਾ ਔਰ ਅੱਬੂ ਨੂੰ ਬੁਲਾਈ ਜਾ ਰਿਹਾ। ਉਹ ਕਹਿ ਰਿਹਾ ਕਿ ਅੱਬੂ ਜੀ ਤੁਸੀਂ ਮੈਨੂੰ ਹੁਕਮ ਦਿੱਤਾ ਸੀ, ਮੈਂ ਫੈਸਲਾ ਕਰਤਾ, ਹੁਣ ਸਾਰੀ ਕੌਮ ਨੇ ਮੇਰੀ ਮਾਂ ਭੈਣ ਹੀ ਕੀਤੀ ਪਈ ਹੈ। ਅੱਬੂ ਜੀ ਮੈਨੂੰ ਦੱਸੋ ਮੈਂ ਕੀ ਕਰਾਂ, ਮੈਂ ਕਿੱਥੇ ਜਾਵਾਂ? ਇਹ ਤੇ ਗੈਰ ਮੇਰੇ ਆਪਣੇ ਵੀ ਮੈਨੂੰ ਗਾਲਾਂ ਕੱਢੀ ਫਿਰਦੇ ਨੇ। ਹਾਂਜੀ ਇਹਨਾਂ ਦੇ ਮੂੰਹ ਬੰਦ ਕਰਾਓ ਅੱਬੂ ਜੀ। ਅੱਬੂ ਜੀ ਕਹਿ ਰਹੇ ਨੇ ਤੁਹਾਨੂੰ ਪਤਾ ਹੀ ਹੈ ਇਹਨਾਂ ਦੇ ਅੱਬੂ ਜੀ ਕੌਣ ਹੈ? ਹਾਂਜੀ ਜਿਨ੍ਹਾਂ ਨੇ ਇਹਨੂੰ ਰੱਖਿਆ ਕਾਜ਼ੀ ਨੂੰ। ਅੱਬੂ ਜੀ ਕਹਿ ਰਹੇ ਨੇ ਕਿ ਪੁੱਤਰ ਸਾਲ ਹੋ ਗਿਆ ਇਹਨਾਂ ਨੇ ਮੇਰੀ ਐਸੀ ਦੀ ਤੈਸੀ ਫੇਰੀ ਪਈ ਹੈ, ਮੈਂ ਕੁਝ ਨਹੀਂ ਕਰ ਸਕ ਰਿਹਾ। ਤੇਰੇ ਵਾਸਤੇ ਮੈਂ ਕਿਵੇਂ ਚੁੱਪ ਕਰਾਵਾਂ? ਓਏ ਇਹ ਚੁੱਪ ਕਰਨ ਵਾਲੇ ਨਹੀਂ, ਅਸੀਂ ਗਲਤ ਲੋਕਾਂ ਨਾਲ ਪੰਗਾ ਲੈ ਬੈਠੇ ਹਾਂ, ਲੇਕਿਨ ਕੀ ਕਰੀਏ ਸਾਡੀ ਵੀ ਮਜਬੂਰੀ ਹੈ। ਹਾਂਜੀ ਅਸੀਂ ਆਪਣੇ ਅੱਬੂ ਜੀ ਨੂੰ ਵੀ ਤਾਂ ਖੁਸ਼ ਰੱਖਣਾ ਨਾ। ਹਾਂਜੀ ਅੱਬੂ ਦੇ ਵੀ ਅੱਬੂ ਹੁੰਦੇ ਨੇ, ਮਤਲਬ ਸਾਰੀ ਕੌਮ ਦੇ ਦਾਦਾ ਜੀ। ਹਾਂਜੀ ਦਾਦਾ ਜੀ ਮਤਲਬ ਅਮਰੀਕਾ। ਹਾਂਜੀ ਔਰ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਕਿ ਮੀਆਂ ਸਾਹਿਬ ਤੇ ਫੈਮਿਲੀ ਇਹ ਰਾਜ ਕਰ ਰਹੀ ਹੈ। ਦੇਖ ਲਓ ਕਿਸ ਤਰ੍ਹਾਂ ਨਿਕਲ ਰਹੇ ਨੇ, ਜਲਸੇ ਜਲੂਸ ਹੋ ਰਹੇ ਨੇ। ਮਾਈ ਤੰਦੂਰ ਵਾਲੀ ਨਿਕਲੀ ਹੈ, ਫਟਾਫਟ ਜਲਸੇ ਕਰ ਰਹੀ ਹੈ। ਪਹਿਲੇ ਕਿੱਥੇ ਮਰੀ ਪਈ ਸੀ ਜਦ ਤੱਕ ਬੱਲਾ ਮੈਦਾਨ 'ਚ ਸੀ। ਇਹਨਾਂ ਨੇ ਉਹੀ ਬੰਦੂਕ ਵਾਲੇ ਨੂੰ ਕਿਹਾ ਕਿ ਬੰਦੂਕ ਵਾਲਿਓ ਇਹ ਬੱਲਾ ਲਵੋ। ਬੰਦੂਕ ਵਾਲੇ ਨੇ ਕੋਸ਼ਿਸ਼ ਕੀਤੀ ਲੇਕਿਨ ਨਹੀਂ ਲਿਆ ਗਿਆ। ਫਿਰ ਉਹਨਾਂ ਨੇ ਥੋੜੇ ਵਾਲੇ ਨੂੰ ਕਿਹਾ, ਉਹਨੇ ਥੋੜਾ ਮਾਰ ਕੇ ਬੱਲਾ ਹੀ ਤੋੜਤਾ। ਹਾਂਜੀ ਨਾ ਖੇਡਾਂਗੇ ਨਾ ਖੇਡਣ ਦਿਆਂਗੇ। ਇਹ ਜਿਵੇਂ ਹੀ ਬੱਲਾ ਟੁੱਟਿਆ ਇਹ ਦੇਖੋ ਬਾਹਰ ਆ ਗਏ ਨੇ ਫਟਾਫਟ, ਐਵੇਂ ਜਿਵੇਂ ਕਿ ਬਿਲਕੁਲ ਤਿਆਰ ਬੈਠੇ ਸੀ ਹੈ ਕਿ ਇਹ ਸਾਰਾ ਕੰਮ ਜਦੋਂ ਹੋਏਗਾ ਤੇ ਫਿਰ ਅਸੀਂ ਬਾਹਰ ਨਿਕਲਾਂਗੇ। ਇਹ ਸ਼ਰਤਾਂ ਨੇ ਜੀ ਹਾਂ, ਕਿਉਂਕਿ ਇਹਨਾਂ ਨੇ ਮੁੱਲ ਲੈ ਲਏ ਨੇ ਦੋ ਬੰਦੇ ਉਹੀ ਪਾਕਿਸਤਾਨ ਦੇ, ਬੰਦੂਕ ਵਾਲਾ ਤੇ ਥੋੜੇ ਵਾਲਾ। ਤੇ ਹੁਣ ਜਿੱਦਾਂ ਇਹਨਾਂ ਦੀ ਮਰਜ਼ੀ ਪਾਕਿਸਤਾਨ ਉੱਦਾਂ ਹੀ ਚੱਲੇਗਾ। ਇਹ ਮਾਲਿਕ ਮੁਖਤਾਰ ਬਾਦਸ਼ਾਹ ਨੇ, ਬਾਕੀ ਆਵਾਮ ਕੀੜੇ ਮਕੌੜੇ ਨੇ, ਜਿਵੇਂ ਮਰਜ਼ੀ ਕਰ ਲਓ। ਤੇ ਅੱਜ ਮਾਈ ਨਿਕਲੀ ਬਾਹਰ। ਜੀ ਹਾਂ ਮਾਈ ਨੇ ਨਿਕਲ ਕੇ ਮੈਂ ਕਹਿੰਦਾ ਕਿ ਤਰਥਲੀਆਂ ਪਾਤੀਆਂ। ਇੱਕ ਬੁੱਢੀ ਮਾਈ ਸੀ, ਉਹ ਮਾਈ ਗਲਾਸੀ ਵਾਲੀਆਂ ਨੂੰ ਬੜੀਆਂ ਦੁਆਵਾਂ ਦਿੱਤੀਆਂ ਨੇ। ਮੈਂ ਆਪ ਸੁਣ ਕੇ ਹੈਰਾਨ ਹੋ ਗਿਆ। ਮੈਂ ਕਿ ਯਾਰ ਵਾਕਈ ਬਈ ਕੌਮ ਦੇ ਵਿੱਚ ਜੋ ਵੀ ਹੈ, ਲੇਕਿਨ ਦੇਖੋ ਕਿ ਲਾਡੋ ਰਾਣੀ ਜਿਹੜੀ ਹੈ ਕੌਮ ਇਹਦੇ ਨਾਲ ਮੁਹੱਬਤ ਕਰਦੀ ਹੈ, ਇਹਨਾਂ ਨਾਲ ਅੱਛੇ ਅਲਫਾਜ਼ ਜਿਹੜੇ ਨਾ ਇਸਤੇਮਾਲ ਕਰਦੀ ਹੈ। ਇਹਦੇ ਲਈ ਮੈਂ ਦੇਖ ਕੇ ਬੜਾ ਹੈਰਾਨ ਹੋਇਆ। ਆਓ ਤੁਹਾਨੂੰ ਵੀ ਦਿਖਾਵਾਂ, ਦੇਖੋ ਜ਼ਰਾ। ਤੇਰਾ ਬੇੜਾ ਗਰਕ ਹੋ ਜਾਏ ਨੀ ਖਰਾਬੀ, ਤੇਰਾ ਬੇੜਾ ਓਏ ਹੋਏ 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 ਕਿਆ ਖੂਬਸੂਰਤ ਅਲਫਾਜ਼। ਹਾਂਜੀ ਮੈਂ ਕਹਿੰਦਾ ਮੈਂ ਕਿ ਅਸੀਂ ਤੁਸੀਂ ਵੀ ਇਹੋ ਜਿਹੇ ਅਲਫਾਜ਼ ਇਸਤੇਮਾਲ ਨਹੀਂ ਕਰ ਸਕਦੇ, ਕਿਉਂਕਿ ਜਿਹੜੇ ਬਜ਼ੁਰਗ ਬੰਦੇ ਹੁੰਦੇ ਨੇ ਨਾ ਉਹਨਾਂ ਨੂੰ ਪਤਾ ਹੁੰਦਾ ਹਾਂਜੀ ਕਿ ਕਿਹਦੇ ਲਈ ਕੀ ਅਲਫਾਜ਼ ਇਸਤੇਮਾਲ ਕਰੀਦੇ ਨੇ। ਐਸੇ ਕਰਕੇ ਉਹਨੇ ਕਿਹਾ ਇਹ ਹਰਾਮ ਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹਾਂਜੀ ਕਿ ਹਰਾਮ ਦਾ ਮਾਲ ਖਾ ਕੇ, ਹਰਾਮ ਦਾ ਕੰਮ ਕਰ ਕਰਕੇ ਗੰਦੀਆਂ ਫਿਲਮਾਂ ਬਣਾ ਕੇ ਇੱਥੇ ਤੱਕ ਪਹੁੰਚੀ ਹੈ। ਔਰ ਮਾਈ ਜੀ ਨੇ ਜਿਹੜੀ ਅੰਮਾ ਜੀ ਨੇ ਉਹਨੇ ਇੱਕ ਸੈਕਿੰਡ ਦੇ ਵਿੱਚ ਜਿਹੜਾ ਨਾ ਉਹ ਐਸੀ ਦੀ ਤੈਸੀ ਫੜ ਕੇ ਰੱਖ ਛੱਡੀ ਹੈ। ਦੇਖੋ ਆਵਾਮ ਤਪੀ ਬੈਠੀ ਹੈ, ਇਹਨਾਂ ਨੂੰ ਕਿਤੇ ਥਾਂ ਨਹੀਂ। ਚਾਰ ਪਟਵਾਰੀ ਕਿਰਾਏ 'ਤੇ ਲਿਆ ਕੇ ਨਾਰੇ ਨੂਰੇ ਮਲਵਾ ਲੈਂਦੇ ਨੇ, ਲੇਕਿਨ ਜਦੋਂ ਸਹੀ ਆਵਾਮ ਨੇ ਇਹਨਾਂ ਦਾ ਪੇਚਾ ਪੈਂਦਾ ਤੇ ਫਿਰ ਇਹਨਾਂ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਪੈਂਦੀਆਂ ਨੇ।
हाँ जी प्रोफैसर कल निकलिया ਉਹਨੂੰ ਜੁੱਤੀਆਂ ਮਾਰੀਆਂ ਨੇ ਸਿੱਧੀਆਂ ਰੱਖ ਕੇ ਤੇ ਮੂੰਹ ਤੇ ਬਗੈਰ ਹਾਲਾਂਕਿ ਇਹ ਕੰਮ ਨਹੀਂ ਹੋਣਾ ਚਾਹੀਦਾ हाँ जी मैं सख्त खिलाफ है इस काम के ਇਹ नहीं होना चाहिए हाँ जी चलो बंदा हल्का फुल्का कर ले लेकिन जुत्तियां ना मारो यार जुत्तियां वाला काम खराब है हाँ डंडे सोटे मार लो कोई ऐसी गल नहीं लेकिन जुत्तियां नहीं हाँ जी याद है कि मियाँ साहब ने छित्तर पिया सी मियाँ साहब अज तक याद करते हैं छित्तर नहीं भुलता मियाँ साहब नूं तां मियाँ साहब बाहर नहीं आ रहे ये तुसीं नोट की होनी गल कि मियाँ साहब बैठे ने अंदर अपनी धी अगे करती उन्होंने यही करते हैं हमेशा यही करते हैं मियाँ साहब जो औखा वेला आता अपनी धी अगे कर देंगे ने हाँ जी आप दौड़ जाते हैं पहले जो बाहर गए सी उदों भी इनू माई तंदूर वाली नू अगे करता सी कि इनू वाओ ए पढ़ो हाँ जी जो मर्जी करो ये मेरी जान छड्डो हाँ जी और हैंडरेड भी चंगे ने वो भी मुआयदा कर लेंदे ने कि ठीक है जी तुसी बाहर जाओ असीं इहदे नाल दो हत्थ कर लैंदे हां हाँ जी तो वो यह गेम है अजकल मियाँ साहब वैसे लुके ने क्योंकि उन्होंने खतरा कि बाहर छित्तर टमाटर अंडे ਇਹੋ ਜਿਹੀਆਂ गालां चल रही ने तो किते कुछ भी हो सकता इस करके मियाँ साहब रिस्क नहीं लै रहे बाहर आने का तो गल मैं कर रहा सी कि काजी रो पिया हाँ जी यह गल विच ही रह गई काजी रो पिया क्यों रोया काजी कहता जी मेरी बड़ी ऐसी तैसी फेर के रख छड्डी इन्होंने तो मेहरबानी करो तो इन्होंने चुप कराओ तो वह फिर जनाब डंडा दिता गया हाँ जी यह निगरान बांदरां नूं डंडा दिता गया इन्हां दी JIT बनाती गई है कि जो भी अदालतों के खिलाफ बोलेगा जजां के खिलाफ जिन्हें जिन्हें जो हर्जा सराई की है हाँ जी वो खिलाफ सख्त कार्रवाई होएगी तो इस तो पहला कि साडे तक पहुँचन क्योंकि काजी की जही तही तो असीं फेरी है असीं फेरते रहांगे हाँ जी जो मर्जी कर लो तुसीं असीं तो इत्थे वड्डे वड्डे बाजवे दगड़ दल्ले वर्गे नहीं छड्डे काजी की चीज़ है हाँ जी काजी की ऐसी चीज़ काजी की औकात भी नहीं हैगी इन्नी कि काजी ये सारा कुछ कर सके हाँ जी काजी की इन्नी की औकात है कि अपने अब्बू नूं बुला के शिकायत कर सकता कि अब्बू जी यह हो गया यह कर दो तो अब्बू जी ने कमेटी कमूटी बनाती सारी हुण उस कमेटी के सामने जिहड़ा ना सब तो पहले तो असीं पेश करांगे कि बई जजां दे खिलाफ डायरैक्ट हर्जा सराई धमकियां लाइयां गईयां जजां नूं की कुछ नहीं किया गया जजां नूं पहले तो तुसीं करो इन्हां दे खिलाफ कार्रवाई असीं इन्हां दी हैल्प कर रहे हैं तो हैल्प के तौर पर यह वीडियो जरा मुलाजा फरमाओ कि जजां की की खातर तवाजा इस बगैरत 2 नंबर माई तंदूर वाली ने की सी ये जज उठाए उन्होंने अदलिया में से और इन्होंने कहा जो कॉम्प्रोमाइज जज था जो करप्ट जज था चाहे वो खोसा हो या वो साकिब निसार हो बाबा जहमत हो या वो इजाजुल एहसन हो या वो मुजाहिर अली नकवी हो अजमत सईद हो वो इजाजुल एहसन याद है ना अब चीफ जस्टिस बनने के ख्वाब देख रहा है वो पैनामा बेंच में बैठा था नवाज शरीफ को नाअहल करने वालों में बैठा था और आज तक नवाज लो जी ए गंद मारिया सी हाँ जी हुण पहले तो हिम्मत करो काजी साहब हाँ जी कि अपनी JIT जिहड़ी तुसीं अब्बू नूं कह के बनवाई है ना इधर भेजो तो पहले तो माई नूं फड़ो इहदे ते दिओ परचा तो माई नूं अंदर करो वो तुसीं कर नहीं सकते क्योंकि जिद्दां ही तुसीं माई का नाम लिया तो माई ने तुहानूं अंदर कर देना तो तुहाडे अब्बू नूं भी अंदर कर देना हाँ जी पूरा खानदान ही अंदर फिल्मां समेत तुन्न के रख देना उन्हें इधर नहीं आना तुसीं हाँ जी तुहाडा वस चलदा कमज़ोर ते तुहाडा वस चलदा PTI दे वर्करां ते कारकुनां ते PTI नाल मुहब्बत करन वाली आम आवाम ते तुहाडा बस चलदा कि उन्हां नूं चुकवा लो उन्हां ते केस कर दिओ उन्हां ते पाबंदियां लवा दिओ लेकिन जदों यह बेगैरत ਇਹੋ जी जाहिल औरत और ਇਹੋ जी 2 नंबर ਜ਼ਹਿਰ 'ਚ बुझे हुए तीर लिया के ਤੁਹਾਡੀ अदलिया ਤੇ ਉਹਨੇ ਬਰਸਾ ਕੇ ਰੱਖ ਛੱਡੇ ਇਹਨਾਂ ਦੀ ਹਿੰਮਤ ਨਹੀਂ ਹੁੰਦੀ ਇਹਨਾਂ ਦਾ ਮੂੰਹ ਨਹੀਂ ਖੁੱਲਦੇ ਕਿਉਂਕਿ ਇਹਨਾਂ ਨੂੰ ਪਤਾ ਕਿ ਜਿਵੇਂ ਇਹਨਾਂ ਦੇ ਮੂੰਹ ਖੁੱਲੇ ਅਗਲੀ ਨੇ ਫਿਲਮਾਂ ਖੋਲ ਦੇਣੀਆਂ ਨੇ ਸਾਰੀਆਂ ਜਾਂ ਨੇ ਡੀਲਾਂ ਖੋਲ ਦੇਣੀਆਂ ਨੇ ਜਿਹੜੀਆਂ ਬੈਕਡੋਰ ਹੋਈਆਂ ਨੇ ਜਾਂ ਉਹਨੇ ਕਾਜ਼ੀ ਦੇ ਪੇਪਰ ਲਿਆ ਕੇ ਇਹਦੇ ਮੂੰਹ ਤੇ ਮਾਰਨੇ ਕਿ ਆ ਫੜ ਕਾਜ਼ੀ ਇਹ ਜਿਹੜੇ ਤੇਰੇ ਫਲੈਟ ਨੇ ਜਿਹੜੀਆਂ ਤੂੰ ਰਸੀਦਾਂ ਦੇ ਨਹੀਂ ਸਕਿਆ ਇੱਥੋਂ ਲਏ ਸੀ ਤੂੰ ਫਲੈਟ ਇਹ ਵੇਖ फिर डरते हैं तो दूजे डरते हैं कि दस ना दवे कि नौकरी किवें दित्ती सानू हाँ जी इत्थे बस नहीं चलता इन्हां दा बस ये जिहड़े ने ना सिर्फ जोर
ਗਰੀਬਾਂ ਤੇ ਚੱਲਦਾ। ਕੋਈ ਗੱਲ ਨਹੀਂ, ਇਨਸ਼ਾਅੱਲਾ ਵਕਤ ਉਹ ਨਹੀਂ ਰਿਹਾ, ਇਹ ਵੀ ਨਹੀਂ ਰਹਿਣਾ, ਬਦਲਣਾ। ਤੁਹਾਡੇ ਵਰਗੇ 2 ਨੰਬਰ ਦਵਰਦੁੱਲੇ ਜਿਹੜੇ ਨੇ ਇਹ ਤਰੀਕ ਹਮੇਸ਼ਾ ਯਾਦ ਰੱਖੇ ਜਾਣਗੇ। ਹਾਂਜੀ, ਬਾਬਾ ਜੀ ਫਰਮਾਉਂਦੇ ਨੇ ਸਭ ਨੂੰ ਯਾਦ ਰੱਖਿਆ ਜਾਏਗਾ ਤਰੀਕ 'ਚ, ਡੱਡੂ ਨੂੰ ਵੀ ਯਾਦ ਰੱਖਿਆ ਜਾਏਗਾ। ਮੈਂ ਕਿਹਾ ਬਾਬਾ ਜੀ ਡੱਡੂ ਨੂੰ ਕਿਸ ਖਾਤੇ ਦੇ ਵਿੱਚ ਯਾਦ ਰੱਖਿਆ ਜਾਏਗਾ? ਬਾਬਾ ਜੀ ਫਰਮਾਉਂਦੇ ਨੇ ਕਿ ਦੇਖੋ ਪੁਰਾਣੇ ਜ਼ਮਾਨੇ ਦੀਆਂ ਜਿਵੇਂ ਕਹਾਣੀਆਂ ਹੁੰਦੀਆਂ ਸੀ ਨਾ, ਕੋਈ ਐਕਸ਼ਨ ਕਹਾਣੀਆਂ ਹੁੰਦੀਆਂ ਸੀ, ਕੋਈ ਲਵ ਸਟੋਰੀ ਹੁੰਦੀ ਸੀ, ਡੱਡੂ ਦੀ ਲਵ ਸਟੋਰੀ ਵਿੱਚ ਅਸੀਂ ਲਵ ਸਟੋਰੀ ਵੀ ਪਾਣੀ ਹੈ। ਮੈਂ ਕਿਹਾ ਬਾਬਾ ਜੀ ਲਵ ਸਟੋਰੀ ਤੁਸੀਂ ਆਪਣੇ ਆਪ ਨੂੰ ਪਾ ਲਓ ਵਿੱਚ। ਬਾਬਾ ਕਹਿੰਦੇ ਨਹੀਂ, ਮੇਰੀ ਨਹੀਂ, ਡਿਪਟੀ ਤੇ ਡੱਡੂ ਦੀ ਲਵ ਸਟੋਰੀ। ਹਾਂਜੀ, ਤੇ ਬਾਬਾ ਫਰਮਾਉਂਦੇ ਨੇ ਕਿ ਤਾਰੀਖ ਦੇ ਵਿੱਚ ਇਹ ਗਾਣਾ ਜ਼ਰੂਰ ਪਾਣਾ, ਉਹ ਵਾਲਾ ਡੱਡੂ ਮੇਰੀ ਜਾਨ ਮੈਂ ਵਾਰੀਆਂ ਓਏ ਡੱਡੂਆ, ਓਏ ਡਿਪਟੀ ਓਏ ਲਿਆ ਏ ਡਾਲਾ।